हर काम ਨੂੰ ਲੈ ਕੇ ਰੱਬ ਦੇ ਹਰ ਜੀ ਦਾ ਆਪਣਾ ਵਿਚਾਰ ਤੇ ਆਪਣਾ ਨਜ਼ਰੀਆ ਹੈ। ਕਿਸੇ ਵੀ ਗੱਲ ਤੇ ਸਾਰੇ ਵੀਰਾਂ ਦਾ ਏਕਾ ਬੜਾ ਘੱਟ ਵੇਖਣ ਨੂੰ ਲੱਭਦਾ ਹੈ। ਨੇਜ਼ਾਬਾਜ਼ੀ ਖੇਡ ਤੇ ਤਾਂ ਸਾਰੇ ਸਵਾਰ ਤੇ ਸ਼ੌਕੀਨ ਵੀ ਰਾਜ਼ੀ ਨੇ, ਪਰ ਇਹਨਾਂ ਦੇ ਕੁਝ ਕਾਇਦੇ ਕਾਨੂੰਨਾਂ ਨਾਲ ਥੋੜੀ ਬਹੁਤ ਛੇੜਛਾੜ ਆਪਣੇ ਵਿਚਾਰ ਮੁਤਾਬਿਕ ਹੁੰਦੀ ਰਹਿੰਦੀ ਹੈ। ਪਹਾੜਾਂ ਵਿਚਕਾਰ ਨਦੀ ਦੇ ਕੰਢੇ ਫੌਜੀ ਮਿਲ ਹਸਨ ਅਬਦਾਲ ਗਰਾਊਂਡ ਵਿੱਚ ਇੱਕ ਰੌਣਕ ਰੂਟੀਨ ਤੋਂ ਥੋੜਾ ਹਟ ਕੇ ਵੱਖਰੇ ਜਿਹੇ ਹਿਸਾਬ ਨਾਲ ਲੱਗੀ ਹੋਈ ਏ। ਕੁਝ ਵੀ ਨਵਾਂ ਤੇ ਬਾਕੀਆਂ ਤੋਂ ਵੱਖਰਾ ਹੋਵੇ ਤੇ ਉਹ ਸ਼ੌਕੀਨਾਂ ਦਾ ਧਿਆਨ ਆਪਣੇ ਵੱਲ ਲਾਜ਼ਮੀ ਖਿੱਚਦਾ ਏ। ਪਰ ਇਸ ਖਿੱਚ ਦੇ ਨਾਲੋਂ ਨਾਲ ਪਿੜ ਦੀ ਕਾਮਯਾਬੀ ਲਈ ਮੇਜ਼ਬਾਨਾਂ ਦੀ ਜ਼ਿੰਮੇਦਾਰੀ ਵੀ ਦੁੱਗਣੀ ਹੋ ਜਾਂਦੀ ਏ। ਫਰੋਗੀ ਨੇਜ਼ਾਬਾਜ਼ੀ ਦੇ ਨਾਂ ਤੋਂ ਲੱਗਣ ਵਾਲੀ ਇਸ ਰੌਣਕ ਦੇ ਰੂਏ ਰਵਾਂ ਪਿੰਡੀ ਗਾਜ਼ੀ ਨੇਜ਼ਾਬਾਜ਼ ਕਲੱਬ ਨੇ, ਤੇ ਬਾਕੀ ਇੰਤਜ਼ਾਮੀਆ ਦਾ ਤਾਰਫ ਵੀ ਤੁਹਾਨੂੰ ਵੀਡੀਓ ਦੇ ਅਗਲੇ ਹਿੱਸੇ 'ਚ ਕਰਾਉਂਦੇ ਹਾਂ। ਨਾਲੇ ਇਸ ਗੱਲ ਦੀ ਵੰਡ ਵੀ ਕਰਾਂਗੇ ਕਿ ਇਸ ਇਵੈਂਟ ਦੇ ਨਾਂ ਫਰੋਗੇ ਨੇਜ਼ਾਬਾਜ਼ੀ ਦੀ ਲੱਜ ਕਿੰਨੀ ਰੱਖੀ ਗਈ ਏ। ਦਸੰਬਰ ਦੀ 3 ਤਾਰੀਖ ਤੇ ਸਵੇਰੇ 9 ਵਜੇ ਖੇਡ ਦਾ ਮੈਦਾਨ ਸਜ ਚੁੱਕਿਆ ਹੈ। ਸਵਾਰ ਆਪਣੇ ਆਪਣੇ ਕਲੱਬਾਂ ਦੇ ਨਾਲ ਆਪਣੀ ਮਖਸੂਸ ਯੂਨੀਫਾਰਮ ਤੇ ਘੋੜਿਆਂ ਤੇ ਬਹਿ ਕੇ ਆਪੋ ਆਪਣੀ ਵਾਰੀ ਦੀ ਉਡੀਕ ਵਿੱਚ ਨੇ। ਇਸ ਮੇਲੇ ਦਾ ਤਾਰਫ ਲੈਂਦੇ ਹਾਂ ਖਾਜਾ ਹਮਜ਼ਾ ਹਯਾਤ ਹੋਰਾਂ ਕੋਲੋਂ, ਜਿਹੜੇ ਇਸ ਮੇਲੇ ਦੀ ਇੰਤਜ਼ਾਮੀਆ ਦਾ ਹਿੱਸਾ ਵੀ ਨੇ ਤੇ ਖੁਦ ਬੜੇ ਬਿਹਤਰੀਨ ਸਵਾਰ ਤੇ ਤਾਜ਼ੀਦਾਰ भी। सर पहले तो थैंक यू कि हमें टाइम दिता सर, बड़ी नवाज सर जी। ये बेसिकली मेरा आइडिया नहीं है, ये हमने एक मुकम्मल तौर पे फ़रोग नेज़ाबाजी की एक कमेटी बनाई। असी जनाब इनिशिएटिव लिया सारियां मिल के कि जनाब असी इसनूं ऑर्गेनाइज़ करांगे मालकान दी नेज़ाबाजी नूं। उन्हें फिर मैंने पहले डेट दे दी एक ऑर्गेनाइजिंग कमेटी, जिस नवाबज़ादा मलिक अरसलान खान, नवाब अब्बास खान होती साहब, सैयद अवैस अली वास्ती साहब, सैयद एहसन अली शाह नकवी साहब सन ਤੇ ਜਨਾਬ ਇਤਸ਼ਾਮ ਰਫੀਕ ਸਾਹਿਬ ਔਰ ਚੌਧਰੀ ਉਮਰ ਰਿਆਸਤ ਗੁੱਜਰ, ਇਹ ਸਾਡੀ ਟੀਮ ਬਣੀ ਜੀ। ਔਰ ਉਸ ਵਿੱਚ ਅਸੀਂ ਸਕਸੈਸਫੁਲ ਇਸ ਤਰ੍ਹਾਂ ਰਹੇ ਹਾਂ ਜੀ ਕਿ ਸਾਡੇ ਕੋਲ ਸਾਡੇ ਇਲਾਕੇ ਦੇ ਤਕਰੀਬਨ 90% ਜਿਹੜੇ ਮਾਲਿਕ ਸਵਾਰ ਹਨ ਜੀ, ਉਹਨਾਂ ਇਹ ਇਨੀਸ਼ੀਏਟਿਵ ਲਿਆ ਜੀ ਕਿ ਸਾਰੀਆਂ ਟੀਮਾਂ ਜੋੜ ਕੇ ਅਲਹਮਦੁਲਿਲਾ ਉਹ ਬਿਲਕੁਲ ਉਹਨਾਂ ਦੀ ਪ੍ਰੈਜ਼ੈਂਸ ਜਿਹੜਾ ਉਹ 90% ਜੀ। अच्छा भाई साहब एक चीज़ दसो कि इनू कितना सराया गया, जारी गल है, फीडबैक भी आ रहा उसी सानू भी आ रहा, ਅਸੀਂ ਵੀ ਤੁਹਾਨੂੰ ਦੱਸਾਂਗੇ ਬਾਅਦ। सर मेरे इलाके च ये पहली बार इवेंट है ਜਿਹੜਾ ਮਲਕਾਨ ਦਾ, और इतना एक सर जी फीडबैक आया कि मैं ਤੁਹਾਨੂੰ ਦੱਸ ਨਾ ਸਕਣਾ ਕਿ मैं 100% ਇਹਦਾ ਰਿਜ਼ਲਟ ਮਿਲਿਆ ਸਾ। ਜਿਹੜੇ ਅਸੀਂ ਕਮੇਟੀ ਦਾ ਸਾਡਾ ਏਮ ਸੀ ਨਾ ਜੀ, ਜਿਸ ਅਸੀਂ ਅਚੀਵਮੈਂਟ ਤੇ ਜਾਣਾ ਚਾਹੁੰਦੇ ਸਾਂ, ਉਹ ਅਸੀਂ ਅਲਹਮਦੁਲਿਲਾ ਬਿਲਕੁਲ ਅਚੀਵ ਕਰ ਰਿਹਾ ਸਾਂ। ਬਿਲਕੁਲ 100% ਬਿਲਕੁਲ ਠੀਕ ਹੈ। ਫਰੋਗੇ ਨੇਜ਼ਾਬਾਜ਼ੀ ਟਾਈਟਲ ਬੜਾ ਖੂਬਸੂਰਤ ਹੈ ਇਹਦਾ। ਇਹਦੇ ਪਿੱਛੇ ਥੀਮ ਵੀ ਇਹ ਆਈ ਕਿ ਨੇਜ਼ਾਬਾਜ਼ੀ ਦੀ ਅਸਲ ਰੂਹ ਨੂੰ ਜਿਹੜਾ ਨਾ ਉਹ ਬਚਾਇਆ ਜਾਵੇ। ਇਹ ਦੱਸ ਦਿਓ ਕਿ ਸਿੰਗਲ ਮੁਕਾਬਲੇ ਵੀ ਹੋਏ ਨੇ, ਕਿਤਨੀਆਂ ਸੈਕਸ਼ਨਾਂ ਨੇ, ਟੀਮਾਂ ਕਿਤਨੀਆਂ ਨੇ? ਸਰ ਇਸ ਵਿੱਚ ਇਸ ਤਰ੍ਹਾਂ ਅਸੀਂ ਕੀਤਾ ਸੀ, ਸਾਡੀ ਥੀਮ ਇਹ ਸੀ ਕਿ ਅਸੀਂ ਇੱਕ ਰਾਊਂਡ ਸਿੰਗਲ, ਅਸੀਂ ਡਬਲ ਪੇਅਰ ਸਟਾਈਲ ਦੀ ਇੱਕ ਰਾਊਂਡ ਦੇਵਾਂਗੇ ਤੇ ਇੱਕ ਟੀਮ ਦਾ ਦੇਵਾਂਗੇ। ਉਹਦੇ ਵਿੱਚ ਅਸੀਂ ਇਹ ਡਿਸਾਈਡ ਕੀਤਾ ਸੀ ਸਾਰਿਆਂ ਕਿ ਮਿਲ ਕੇ ਅਸੀਂ ਜਿਹੜਾ ਇਹਦੀ ਟੋਟਲ ਜਿਹੜਾ ਨੰਬਰ ਕਾਊਂਟਿੰਗ ਕਰਾਂਗੇ, 30 ਨੰਬਰ ਦੇਵਾਂਗੇ। ਮਾਲਕਾਨ ਦੀ ਜਿਹੜਾ ਨਾ ਨੇਜ਼ਾਬਾਜ਼ੀ ਨੂੰ ਇੰਪਰੂਵ ਕਰਨਾ ਹੈ, ਸਵਾਰਾਂ ਦੇ ਮੁਕਾਬਲੇ ਦੇ ਵਿੱਚ ਇਨਸ਼ਾਅੱਲਾ ਉਹਨੂੰ ਲੈ ਕੇ ਆਣਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਮਾਲਕਾਨ ਵੱਜ ਰਹੇ ਹੁੰਦੇ ਨੇ 4 ਦੇ 4 ਹੀ ਜਿਹੜੇ ਪ੍ਰੋਫੈਸ਼ਨਲ ਸਵਾਰ ਨੇ, ਜ਼ਾਹਿਰ ਗੱਲ ਹੈ ਲੋਕ ਕਿੱਲਾ ਲੱਗਦਾ ਵੇਖਣਾ ਚਾਹੁੰਦੇ, ਤਮਾਸ਼ਾਈਆਂ ਦੀ ਮੈਂ ਗੱਲ ਕਰ ਰਿਹਾ ਕਿ ਲੋਕ ਕਦੋਂ ਤਮਾਸ਼ਾਈ ਆਉਂਦੇ ਨੇ ਕਿ ਕਿੱਲੇ ਲੱਗਣ, ਔਰ ਪ੍ਰੋਫੈਸ਼ਨਲ ਨੇਜ਼ਾਬਾਜ਼ੀ ਦੇ ਵਿੱਚ ਜ਼ਰਾ ਜ਼ਿਆਦਾ ਚੀਜ਼ ਹੁੰਦੀ ਹੈ ਤੇ ਉਹ ਥੋੜੀ ਜੀ ਕਮੀ ਨਹੀਂ ਤੁਹਾਨੂੰ ਮਹਿਸੂਸ ਹੋ ਰਹੀ? ਸਰ ਬਿਲਕੁਲ ਰਿਜ਼ਲਟ ਦਾ ਤੁਸੀਂ ਗੱਲ ਕਰੋ ਤਾਂ ਬਿਲਕੁਲ ਰਿਜ਼ਲਟ ਥੋੜਾ ਹੁੰਦਾ ਹੈ। ਬੇਸਿਕਲੀ ਮਾਲਕਾਨ ਅਸੀਂ ਕਮਜ਼ੋਰ ਹਾਂ ਥੋੜੇ ਜਿਹੇ। ਪ੍ਰੋਫੈਸ਼ਨਲਿਜ਼ਮ ਇਹ ਨਹੀਂ ਕਿ ਉਹ ਉਸ ਤੇ ਪ੍ਰੋਪਰਲੀ ਵਰਕ ਕਰ ਰਹੇ ਨੇ ਸਵੇਰ ਤੋਂ ਰਾਤੀ ਤੱਕ, ਠੀਕ ਹੈ ਸਰ। ਉਹ ਉਹਨਾਂ ਦਾ ਬੇਸਿਕਲੀ ਇੱਕ ਕੰਮ ਬਣ ਗਿਆ ਸਰ, ਠੀਕ ਹੈ ਜੀ। ਸਾਡਾ ਇਹ ਕੰਮ ਨਹੀਂ, ਸਾਡਾ ਸਰ ਇਹ ਕੰਮ ਹੈ ਕਿ ਅਸੀਂ ਜਾਂਦੇ ਹਾਂ ਇਸ ਰਿਲੈਕਸੇਸ਼ਨ ਵਾਸਤੇ ਕੰਮ ਕਰਦੇ ਹਾਂ, ਗੇਮ ਕਰਦੇ ਹਾਂ, ਸ਼ੌਕ ਹੈ, ਸਾਡਾ ਸ਼ੌਕ ਹੈ। ਉਹਨਾਂ ਦਾ ਪ੍ਰੋਫੈਸ਼ਨ ਹੈ ਸਰ। ਦੇयर इज अ डिफरेंस ਬਿਟਵੀਨ ਇਹਨਾਂ ਦੋਵਾਂ ਚੀਜ਼ਾਂ ਦੇ, ਇੱਕ ਪ੍ਰੋਫੈਸ਼ਨ ਹੋਣਾ ਔਰ ਇੱਕ ਸ਼ੌਕ ਹੋਣਾ ਜੀ। ਬੇਲੀਓ ਇਹ ਕੰਮ ਕਿੰਨਾ ਔਖਾ ਹੈ, ਇਸ ਗੱਲ ਦਾ ਅੰਦਾਜ਼ਾ ਬਸ ਉਹੀ ਲਾ ਸਕਦੇ ਨੇ ਜਿਹੜੇ ਇਸ ਖੇਡ ਨਾਲ ਜੁੜੇ ਨੇ। ਜਿੱਥੇ ਪ੍ਰੋਫੈਸ਼ਨਲ ਸਵਾਰਾਂ ਦੀ ਮੌਜੂਦਗੀ ਖੇਡ ਨੂੰ ਮਜ਼ੇਦਾਰ ਬਣਾ ਦਿੰਦੀ ਏ, ਉੱਥੇ ਹੀ ਇਹਨਾਂ ਪ੍ਰੋਫੈਸ਼ਨਲ ਸਵਾਰਾਂ ਤੋਂ ਪੁਰਾਣੇ ਤਾਜ਼ੀਦਾਰਾਂ ਤੇ ਸ਼ੌਕੀਨਾਂ ਦੇ ਕਈ ਸ਼ਿਕਵੇ ਸ਼ਿਕਾਇਤਾਂ ਵੀ ਨੇ। ਇਹ ਗੱਲ ਵੀ ਸੁਣਨ ਚਾਹੁੰਦੀ ਏ ਕਿ ਸ਼ੌਕ ਨੂੰ ਬਚਾਉਣ ਲਈ ਮਾਲਕਾਂ ਦਾ ਆਪ ਦੌੜਨਾ ਬੜਾ ਜ਼ਰੂਰੀ ਏ। ਪਰ ਨਾਲ ਹੀ ਨਾਲ
ਇਹ ਦਲੀਲ ਵੀ ਆਪਣੀ ਥਾਂ ਤੇ ਮੌਜੂਦ ਹੈ ਕਿ ਖੇਡ ਦੀ ਲੰਮੀ ਹਯਾਤੀ ਲਈ ਪ੍ਰੋਫੈਸ਼ਨਲ ਤੇ ਕਾਰੀਗਰ ਸਵਾਰ ਜ਼ਮਾਨਤ ਨੇ। ਇਹ ਦੋਵੇਂ ਗੱਲਾਂ ਆਪਣੀ ਥਾਂ ਤੇ ਕਿੰਨੀਆਂ ਠੀਕ ਨੇ, ਇਹਦਾ ਫੈਸਲਾ ਅਸੀਂ ਤੁਹਾਡੇ ਵੀਰਾਂ ਤੇ ਛੱਡਦੇ ਹਾਂ। ਬੇਸਿਕ ਇਹ ਨਾ ਸਰ, ਇਹ ਸ਼ੌਕ ਨੂੰ ਫਰੋਗ ਦੇਣਾ ਅਸਾਂ, ਜਿਹੜਾ ਘੋੜੇ ਘੱਟ ਹੋ ਰਹੇ ਨੇ, ਦਿਨ ਬ ਦਿਨ ਮਹਿੰਗਾਈ ਵਧੀ ਜਾ ਰਹੀ, ਉਸ ਤਰ੍ਹਾਂ ਵੀ ਲੋਕ ਪਿੱਛੇ ਹਟਦੇ ਪਏ ਨੇ। ਜਦੋਂ ਮਾਲਕਾਂ ਨੂੰ ਮੌਕਾ ਮਿਲੇਗਾ ਇਸ ਤਰ੍ਹਾਂ ਦੇ ਅੱਛੇ ਇਵੈਂਟਸ ਚ ਆਣ ਕੇ ਆਪਣੀ ਕਾਰਗਰਦਗੀ ਪੇਸ਼ ਕਰਨੇ ਨਾ ਸਰ, ਉਹ बढ़ चढ़ के शौको शौक नाल अगे आसन। ठीक है, अगर तुसी सिर्फ सवारां ना बजाना है तो फिर वो पैसे की गेम है, पैसा लोग लासन निकल जा ਦੱਸੋ ਕਿ ਜਿਹੜਾ ਆਪਣਾ ਘੋੜੇ ਦੀ ਔਰ ਸਵਾਰ ਦੀ ਜਿਹੜੀ ਉਹ ਹੈ ਇੱਕ ਲੈਕ ਜਿਹਨੂੰ ਆਖਦੇ ਬਿਲਕੁਲ ਹੋ, ਸਹੀ ਜਾਂ ਜਿਹੜੀ ਉਹਦੀ ਕੈਮਿਸਟਰੀ ਆਖ ਲੈਂਦੇ ਹੋ, बिल्कुल इस तरह ਕੋਈ ਲਫ਼ਜ਼ ਉਹਦਾ ਸਰ ਇਸ ਤਰ੍ਹਾਂ ਨਾ ਕਿਤਨਾ ਜ਼ਰੂਰੀ सर, ये ਜਿਹੜਾ ਘੋੜਾ ਤੇ ਸਵਾਰ ਹੈ ਇਹਨਾਂ ਨਾਲ ਆਪਸ ਵਿੱਚ ਜਿਹੜਾ ਰਿਲੇਸ਼ਨ ਹੈ ਨਾ ਉਹ ਬਹੁਤ ਕਰੀਬੀ ਹੋਣਾ ਚਾਹੀਦਾ, ਜਸਟ ਲਾਈਕ ਫਰੈਂਡਸ। ਠੀਕ ਹੈ ਜੀ, ਜਿਸ ਟਾਈਮ ਤੁਸੀਂ ਘੋੜੇ ਤੇ ਬਹਿੰਦੇ ਹੋ ਤਾਂ ਘੋੜਾ ਆਪਣੇ ਕੰਨਾਂ ਦੇ ਜ਼ਰੀਏ ਤੁਹਾਡੇ ਦਿਲ ਨੂੰ ਪੜ ਲੈਂਦਾ ਹੈ। ਜਿਹੜਾ ਸਵਾਰ ਮੇਰੇ ਉੱਤੇ ਬੈਠਾ ਇਹ ਡਰ ਰਿਹਾ, ਇਸ ਦੇ ਅੰਦਰ ਖੌਫ ਹੈ ਨਹੀਂ ਹੈ, ਘੋੜਾ ਉਸ ਤਰ੍ਹਾਂ ਐਕਟ ਕਰਨਾ ਤੁਸੀਂ ਨਾਲ। ਠੀਕ ਹੈ, ਲਿਹਾਜ਼ਾ ਜਿਸ ਟਾਈਮ ਬੰਦਾ ਆਪਣਾ ਘੋੜਾ ਆਪੇ ਪਾਲੇਗਾ, ਆਪੇ ਉਸ ਨੂੰ ਲੈ ਕੇ ਗਰਾਊਂਡ 'ਚ ਆਏਗਾ, ਉਸ ਦੀ ਪਰਫਾਰਮੈਂਸ ਦੂਸਰੇ ਘੋੜੇ ਦੀ ਬਨਿਸਬਤ ਡਬਲ ਟ੍ਰਿਪਲ ਹੋਏਗੀ। ਅਕਸਰ ਤੁਸੀਂ ਵੇਖੋ ਸੀ ਵੀ ਜਿਹੜਾ ਮਾਲਕ ਹੁੰਦਾ ਉਹ ਘੋੜੇ ਦਾ ਖਿਆਲ ਕਰਦਾ ਹੈ। ਠੀਕ ਹੈ, ਕਿਉਂ? ਉਸ ਬੱਚਿਆਂ ਕੋਲ ਪਾਲਾ ਹੁੰਦਾ ਹੈ, ਉਸ ਦਾ ਪੁੱਤਰ ਹੁੰਦਾ ਹੈ। ਠੀਕ ਹੈ, ਜਿਹੜਾ ਸਵਾਰ ਆਉਂਦਾ ਨਾ ਸਰ ਬਾਹਰੋਂ, ਉਸ ਚਾਹੇ ਘੋੜੇ ਦਾ ਮੋਹ ਖਰਾਬ ਹੁੰਦਾ ਹੈ, ਇਕੱਲੇ ਖਰਾਬ ਹੁੰਦੇ ਨਹੀਂ ਹੁੰਦੇ, ਉਸ ਕੋਈ ਫਰਕ ਨਹੀਂ ਪੈਣਾ ਉਸ ਚੀਜ਼ ਨਾਲ। ਠੀਕ ਹੈ, ਬਟ ਮਾਲਕ ਚੀਜ਼ ਨੂੰ ਵੀ ਸੰਭਾਲੇਗਾ, ਉਹਦਾ ਇੱਕ ਬੌਂਡ ਵਧੇਗਾ ਆਪਸ ਵਿੱਚ, ਜਿਹੜਾ ਘੋੜੇ ਦਾ ਤੇ ਮਾਲਕ ਦਾ ਬੌਂਡ ਹੈ ਨਾ ਸਰ, ਉਹ ਜ਼ਿਆਦਾ ਵਧੇਗਾ ਇਸ ਚੀਜ਼ ਨਾਲ। ਇੰਤਜ਼ਾਮਾਤ ਪੂਰੇ ਤੇ ਮਾਹੌਲ ਵੀ ਬਰਾਬਰ ਹੈ, ਉੱਤੋਂ ਮੌਸਮ ਵੀ ਐਨ ਨੇਜ਼ਾਬਾਜ਼ੀ ਦਾ ਹੈ। ਲੰਗਰ, ਚਾਹ ਤੇ ਬਾਕੀ ਲਵਾਜ਼ਮਾਤ ਨਾਲ ਚੱਲ ਰਹੇ ਨੇ। ਸੈਕਸ਼ਨ ਮੁਕਾਬਲੇ ਵੀ ਪੂਰੇ ਜ਼ੋਰ ਤੇ ਸ਼ੋਰ ਨਾਲ ਚੱਲ ਰਹੇ ਸਨ ਕਿ ਖਾਸ ਪ੍ਰਾਹੁਣਿਆਂ ਦੀ ਆਮਦ ਹੋਈ। ਇਸ ਸਭ ਦਾ ਸਭ ਤੋਂ ਜ਼ਿਆਦਾ ਫਾਇਦਾ ਨਵੇਂ ਸ਼ੌਕੀਨਾਂ ਤੇ ਸਵਾਰਾਂ ਦਾ ਹੈ, ਜੇ ਉਹਨਾਂ ਨੂੰ ਇੱਥੇ ਸ਼ੌਕ ਤੇ ਖੇਡ ਨੂੰ ਵਿਖਾਉਣ ਦਾ ਪੂਰਾ ਮੌਕਾ ਮਿਲ ਰਿਹਾ ਹੈ। ਇੱਥੇ ਸਿਰਫ ਪੰਜਾਬ ਨਹੀਂ, ਧਰਤੀ ਦੇ ਬਾਕੀ ਹਿੱਸਿਆਂ ਵਿੱਚੋਂ ਵੀ ਸਵਾਰ ਤੇ ਸ਼ੌਕੀਨ ਅਪੜੇ ਨੇ। ਪਰ ਗੱਲ ਸਾਰੀ ਇਸ ਖੇਡ ਦੇ ਸੁਭਾਅ ਤੇ ਚੜਤਲ ਦੀ ਏ, ਜਿਹੜਾ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਹੈ। मेरा नाम है मोहम्मद रफ़ीक बरकाती। आप कहाँ से हैं? यहाँ जी, मैं यहाँ पर कराची से आया हूँ पिछले वीक, और मेरे काफ़ी दोस्त यार यहाँ पर हैं, और मुझे इन्होंने आज कहा था कि हमने मेले में जाना है। तो मैं सबसे पहले तो पंजाब के अवाम को मुबारकबाद देता हूँ, और मुझे बड़ी खुशी हुई कि इस पंजाब में ये जो हमारे मेले हैं और ये जो घोड़सवारी है, ये अब तक सालों से, कई पुराने 100 सालों से कायम है, और ये खुशी की बात है। दूसरे सूबों में हमें ये मेले और इस तरीके से घोड़ा सवारी का स्पेशली सिंध में और कराची में कभी देखने में नहीं आता। घुड़सवारी के हवाले से बताइएगा, घुड़सवारी, नेज़ाबाजी, ये कैसा खेल है, इससे मुतालिक? देखिए, ये जो हमारे कौमी खेल है ना, इनसे बेहतर कोई खेल नहीं है। आजकल तो ये जो दुनिया क्रिकेट और फुटबॉल और हॉकी और इस पे चली गई है, लेकिन किसी ज़माने में ये है कि हर जगह जो है ना वो ऐसे खेल होते रहते थे, और इसी खेलों में घोड़सवारी के, तीरंदाजी के और कबड्डी के ये काफ़ी होते थे, और उसमें लोग इंटरेस्ट भी बहुत लेते थे। भाईजान गल ये जी है ना कि असा जड़े पहले मेले अटेंड किते ना ते इस मेले च आसमान जमीन ना फर्क है। सब तो बड़ी गल ये ना, इस मेले च मुलाजम दौड़ान की इजाजत नहीं हैगी। इसी तरह पेड राइडर होने उन्हें दौड़ान की इजाजत नहीं हैगी। इतने असूल ये वे कि जड़ा मालिक के घोड़े ना वही दौड़ा सी, उस तो सन फायदा है। सन इस तरह फायदा सी ऑन स्टेज च आके सिख रहे हैं ते सन मौका मिल जाता है, ਤੇ ਜਦੋਂ ਮੌਕਾ ਮਿਲ ਜਾਂਦਾ ਹੈ ਤੇ ਸਾਡੇ ਜਿਹੜੇ ਜਵਾਨ ਰਾਈਡਰ ਨੇ ਸ਼ੌਕ ਹੈ ਸਿੱਖਣਾ ਚਾਹੁੰਦੇ ਨੇ, ਤੇ ਕਿਉਂਕਿ ਅਸਾਂ ਹੁਣ ਤੱਕ ਉਹਨਾਂ 3 ਰਾਉਂਡ ਹੋਏ, ਕਿਉਂਕਿ ਅਸਾਂ ਨੇ ਨੰਬਰ ਪੂਰੇ ਨਹੀਂ ਸਨ ਤੇ ਅਸੀਂ ਚੌਥੇ ਰਾਉਂਡ ਹੀ ਨਹੀਂ ਨੱਸ ਸਕਨੇ ਆ, ਲੇਕਿਨ 3 ਰਾਉਂਡ ਹੋਏ ਅਸਾਂ ਪ੍ਰੋਪਰ ਮੌਕਾ ਮਿਲਿਆ। ਇਸ ਤੋਂ ਪਹਿਲੇ ਇੰਜ ਨਹੀਂ ਹੋਣਾ ਸੀ, ਇਸ ਤੋਂ ਪਹਿਲੇ ਇਹ ਹੋਣਾ ਸੀ ਕਿ ਮੁਲਾਜ਼ਮ ਤੋੜ ਲੈਂਦਾ ਸੀ, ਨੰਬਰ ਕੱਟ ਹੋ ਜਾਣ ਤੇ ਪੇਡ ਰਾਈਡਰ ਨਾਲ ਅਗਲੇ ਰਾਉਂਡ ਵਿੱਚ ਉਸਾਂ ਤੋੜਾ ਲੈਂਦੇ ਸਨ, ਕਿਉਂਕਿ ਇੰਤਜ਼ਾਮੀਆ ਇਹ ਕਾਨੂੰਨ ਨਹੀਂ ਬਣਾਇਆ और सख्ती नाल दसिया कि यह काम ना हो सी ते सन मौका मिलिया। असीं मशकूर हैं इंतजामिया नाल।
ਕੁਝ ਸਵਾਰ ਤੇ ਟੀਮਾਂ ਐਸੀਆਂ ਵੀ ਫਰੋਗੇ ਨੇਜ਼ਾਬਾਜ਼ੀ ਵਿੱਚ ਹਿੱਸਾ ਲੈ ਰਹੀਆਂ ਨੇ ਜਿਨ੍ਹਾਂ ਦੇ ਇਸ ਖੇਡ ਲਈ ਬੜੀਆਂ ਕੁਰਬਾਨੀਆਂ ਤੇ ਖਿਦਮਤਾਂ ਨੇ, ਪਰ ਨੇਜ਼ਾਬਾਜ਼ੀ ਮੁਕਾਬਲਿਆਂ ਵਿੱਚ ਬੜੀਆਂ ਘੱਟ ਨਜ਼ਰ ਆਉਂਦੀਆਂ ਨੇ। ਤੋਰੋ ਮਰਦਾਨ ਨੇਜ਼ਾਬਾਜ਼ੀ ਕਲੱਬ ਤੇ ਸਰਦਾਰ ਦੋਸਤ मोहम्मद खान होरा दी सेक्शन उन्हां विचों एक है। शौक जो है ना, ये तो बादशाहों का शौक है, इसलिए कि ये बादशाह खेलते हैं, आम बंदे का ये अप्रोच से बाहर है। तो हम तो जमींदार लोग हैं, लेकिन थोड़ा थोड़ा ज़मीन है तो उस वजह से हम इसको ज़्यादा वो कर देते हैं। तो कितने अरसे से कर रहे हैं आप? ये जी मैं तकरीबन 95 से खेलता हूँ और हमारा क्लब जो है 85 से है, टूरू मर्दान वाला। और वैसे मैं इंटर हुआ तकरीबन 95 में। 85 से आप ऑनवर्ड्स इंटर 95 95 से 95 से मैं इंटर हूँ इस क्लब में। तो अभी हमारे जो बुजुर्ग थे वो तो सारे खत्म हो गए, अभी मेरे साथ जूनियर्स जो है वो इसको मैंने वो फॉलो किए। आप कहते हैं कि जूनियर्स जो हैं वो अब आपके साथ हैं, आपके घर में से बच्चे भी आपके दौड़ रहे हैं, शौक रखते हैं? ये जो टूरू वाले हैं ना, वैसे मैं तो डिस्ट्रिक्ट चारसदा से बिलोंग करता हूँ, खुद ओनली वन चारसदा डिस्ट्रिक्ट से मैं हूँ। ठीक है। और बकाया जो जितने सवार है तो मेरे क्लब के ये टूरू मर्दान के, और इसमें कम उम्र के, इसमें तकरीबन 22 साल के, 20 साल के, 30 साल के लड़के मेरे साथ अभी दौड़ते हैं। अच्छा खान साहब, ये बताइएगा कि यहाँ पे पंजाब में ये शौक ज़्यादा किया जाता है, पंजाब के इलाकों में कम है कंपैरेटिवली, जो केपीके की अगर बात हम करें, तो लगता नहीं कि उस तरफ इस शौक को बढ़ना चाहिए? इस तरह है ना जी कि अटक से उस तरफ तो अभी हमारे 4 क्लब बन गए, पहले एक क्लब था हमारा वाला पूरे केपी में? नहीं, अटक से उस साइड में। वैसे तो अरीपुर में भी है, इटाबाद में भी है, मनसेर है, 20-22 क्लब तो केपीके के उस साइड पे हजारा डिवीजन पे। और अभी हमारे 4 क्लब बन गए हैं तकरीबन अटक से दूसरी साइड, मर्दान के, सवाबी के, 3-4 क्लब बन गए हमारे। ਢੋਲ ਤੂਤੀ ਦੀ ਆਵਾਜ਼, ਕਮੈਂਟਰੀ ਦਾ ਆਪਣਾ ਦੇਸੀ ਅੰਦਾਜ਼, ਪਰ ਛੱਕਾ ਟਾਵਾਂ ਹੀ ਪਿਆ ਲੱਗਦਾ ਏ। ਦਿਨ ਢਲਣ ਤੋਂ ਪਹਿਲਾਂ ਖੇਡ ਮੁਕਾ ਕੇ ਤੇ ਅੱਜ ਦੇ ਬਾਦਸ਼ਾਹ ਦਾ ਐਲਾਨ ਕਰਨਾ ਹੈ ਤੇ ਟੀਮਾਂ ਦੀ ਲਗਭਗ ਅੱਧੀ ਸੈਂਚਰੀ ਇਸ ਮੇਲੇ ਵਿੱਚ ਦੌੜ ਰਹੀ ਏ। ਆਓ ਵੇਖਦੇ ਹਾਂ ਜੇ ਅਸੀਂ ਵੀ ਅੱਜ ਖੇਡ ਮੁਕਾ ਕੇ ਹੀ ਜਾਵਾਂਗੇ। बेसिकली सर ਜਿਹੜਾ ਇਹ ਫਰੋਗ ਨੇਜ਼ਾਬਾਜ਼ੀ ਹੈ, ਇਹ 4 ਮਾਲਕਾਂ ਦੀ ਨੇਜ਼ਾਬਾਜ਼ੀ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਾਡੇ ਜਿਹੜੇ ਯੰਗਸਟਰ ਹਨ ਇਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ। ਪ੍ਰੋਫੈਸ਼ਨਲ ਸਵਾਰ ਆਲਰੇਡੀ ਇਸ ਗੇਮ ਵਿੱਚ ਮੌਜੂਦ ਹਨ ਔਰ ਕਾਫੀ ਤਾਦਾਦ ਵਿੱਚ ਮੌਜੂਦ ਹਨ। ਇਸ ਗੇਮ ਦੀ ਬਿਹਤਰੀ ਵਾਸਤੇ ਅਸੀਂ ਚਾਰੋਂ ਮਾਲਕਾਂ ਵਾਲੀ ਨੇਜ਼ਾਬਾਜ਼ੀ ਰੱਖੀ ਹੈ ਤਾਂ ਕਿ ਇਹਨੂੰ ਫਰੋਗ ਮਿਲੇ, ਯੰਗਸਟਰ ਸਾਡੀ ਯੂਥ ਅੱਗੇ ਆਵੇ ਤੇ ਇਹ ਆਪਸ ਵਿੱਚ ਮੁਕਾਬਲੇ ਕਰਨ, ਆਪਣੇ ਘੋੜਿਆਂ ਤੇ ਆਪ ਪਰਫਾਰਮ ਕਰਨ। ਬੇਸਿਕਲੀ ਸਰ ਇਹ ਨਵੀਂ ਸ਼ੁਰੂ ਹੋਈ ਹੈ, पहला इनिशिएटिव है ये, ਤਾਂ ਕਰਕੇ ਸਕੋਰਿੰਗ ਘੱਟ ਹੋ ਰਹੀ ਹੈ। ਇਹ ਆਉਣ ਵਾਲੇ ਟਾਈਮ ਵਿੱਚ ਜਿਵੇਂ ਨੈਕਸਟ ਇਵੈਂਟ ਅਸੀਂ 10 ਦਿਨ ਬਾਅਦ ਰੱਖ ਰਹੇ ਹਾਂ, ਉਸ ਤੋਂ ਬਾਅਦ ਅਗਲੇ ਸੀਜ਼ਨ 3-4 ਇਵੈਂਟ ਰੱਖਾਂਗੇ ਤੇ ਮਾਲਕਾਨ ਦੀ ਨੇਜ਼ਾਬਾਜ਼ੀ ਬਿਹਤਰੀ ਆਏਗੀ। ਇਹ ਜਿਹੜੀ ਯੂਥ ਆ ਰਹੀ ਹੈ ਅੱਗੇ, ਇਹ ਬਿਹਤਰੀ ਆ ਜਾਏਗੀ ਸਕੋਰਿੰਗ ਵਿੱਚ। ਟੋਕ ਗੁਜਰਾਂ ਵਾਲੇ ਗੁਜਰਾਂ ਦੀ ਗੱਲ ਅਗਰ ਖੇਡ ਤੇ ਸ਼ੌਕ ਦੀ ਖਿਦਮਤ ਦੇ ਹਵਾਲੇ ਨਾਲ ਕੀਤੀ ਜਾਵੇ ਤੇ ਉਹ ਹਰ ਹਿਸਾਬ ਨਾਲ ਬਾਕੀਆਂ ਨਾਲੋਂ ਵੱਖਰੇ ਨੇ। ਦੇਸੀ ਘੋੜਿਆਂ ਦੀ ਬਰੀਡਿੰਗ ਹੋਵੇ, ਪਿੰਡੀ ਗਾਜ਼ੀ ਨੇਜ਼ਾਬਾਜ਼ ਕਲੱਬ ਹੋਵੇ ਤੇ ਭਾਵੇਂ ਫਰੋਗੇ ਨੇਜ਼ਾਬਾਜ਼ੀ ਜੈਸੇ ਸ਼ਾਨਦਾਰ ਮੇਲੇ ਦਾ ਬੰਦੋਬਸਤ, ਸਭ ਕੁਝ ਬੜਾ ਨਵੇਕਲਾ ਤੇ ਲੋੜ ਦੇ ਐਨ ਮੁਤਾਬਿਕ ਹੈ। जी अल्हम्दुलिल्लाह बहुत अच्छा मेला है जी। सब तो मेन सवार चीज भी चाहिए, ग्राउंड चाहिए होना है। ग्राउंड बहुत बड़ा ते बहुत अच्छा ग्राउंड है, जिससे यार अभी घोड़े कोई मुश्किल कोई परेशानी नहीं है। सा मेन चीज मेले नहीं, सब तो बड़ी चीज है ग्राउंड अच्छा रहता है। मेला समझो सब तो बेहतर है माशाल्लाह। सस्ती नज़रबाजी दी थी हर सवार मरो जो यंग राइडर है उस मरो भी 3 राउंड लाजमी, 3 राउंड पाके नहीं तो अजय तुसी अच्छी नज़रबाजी भी होनी है उससे। चलो 1 राउंड हाई स्कोर रखने लगे नहीं लगे, ऐसे 3 राउंड लाजमी। मतलब कि सब तो पहले प्रोफेशनल थे इस नज़रबाजी से ये यूथ वालों ते जो साडे भरा निके बड़े आने पे लगे नाल जो नवे गेम च आने पे उन्हां वास्ते बड़ा फायदा है कि उन्हां गेम मिलनी। जिस टाइम तुसी वंशो प्रोफेशनल मिले जिससे नाल सवार राइडर ना होसी ना उस जुड़ना सा नाल सी दुआ बंदा नहीं रखने, फिर प्रोफेशनल सवार रखने क्योंकि हर बंदा जित मरो आना है तो फिर प्रोफेशनल सवार सारे निके भरा साडे नाल ही होने। ਅਸੀਂ ਉਹਨਾਂ ਨੇ ਤੁਸੀਂ ਬਾਓ ਇਹ ਮੇਲਾ ਅਸੀਂ ਕਰਨੇ ਨਾਲ ਸਵਾਰ ਲਾਣੇ ਆ। ਸਜਣੋਂ ਖੇਡ ਦੇ ਫਰੋਗ ਦੀ ਕੋਸ਼ਿਸ਼ ਜਿੱਥੇ ਵੀ ਹੋਏਗੀ ਅਸੀਂ ਦਿਲ ਤੇ ਜਾਨ ਦੇ ਨਾਲ ਆਪਣੀ ਪਹੁੰਚ ਮੁਤਾਬਿਕ ਹਾਜ਼ਰ ਹਾਂ। ਜੇ ਉੱਥੇ ਨਿੱਕੇ ਵੱਡੇ ਸਾਰੇ ਇਸ ਉਡੀਕ ਵਿੱਚ ਹੁੰਦੇ ਨੇ ਕਿ ਕੁਝ ਰੂਹ ਤੇ ਦਿਲ ਦੀ ਮਰਜ਼ੀ ਦਾ ਹੋਏਗਾ
ਉਹ ਸਾਰੇ ਲਵਾਜ਼ਮਾਤ ਇੱਥੇ ਵੀ ਮੌਜੂਦ ਨੇ। ਮੁਕਾਬਲੇ ਚੱਲਦੇ ਰਹੇ, ਦਿਨ ਟਲ ਗਿਆ। ਜੇ ਹੁਣ ਵੇਲਾ ਆਇਆ ਜਿੱਤਣ ਵਾਲੀਆਂ ਟੀਮਾਂ ਦੇ ਨਾਮਾਂ ਦੇ ਐਲਾਨ ਦਾ ਤੇ ਉਹਨਾਂ ਨੂੰ ਮਿਲਣ ਵਾਲਿਆਂ ਇਨਾਮਾਂ ਦਾ। ਬੜਾ ਖਾਸ ਜਿਹਾ ਟਾਈਮ ਹੁੰਦਾ ਹੈ, ਖਾਸ ਕਰਕੇ ਸਵਾਰਾਂ ਲਈ ਤੇ ਆਮ ਤੌਰ ਤੇ ਸ਼ੌਕੀਨਾਂ ਲਈ। स्पेशल आमद, स्पेशल शुक्रिया डीपीओ अटैक सरदार गयास गुल सैद दी आमद, माशाल्लाह तमाम मोअज़्ज़िज़ मेहमान गिरामी दी आमद, हुई वेलकम, खुश आमदीद। डीसी अटैक राव आतिफ रजा, एडीसीआर राजा अदनान मनम साहब दी आमद। ਪਹਿਲੇ ਨੰਬਰ ਤੇ ਇਸਲਾਮਾਬਾਦ ਗਾਜ਼ੀ ਕਲੱਬ ਦੀ ਟੀਮ ਆਈ ਏ, ਜਿਹਦੇ ਟੀਮ ਕੈਪਟਨ ਚੌਧਰੀ ਯਾਸਿਰ ਮਹਿਮੂਦ ਗੁੱਜਰ ਨੇ। ਦੂਜੇ ਨੰਬਰ ਤੇ ਆਉਣ ਵਾਲੀ ਟੀਮ ਦਾ ਨਾਂ ਕੋਹਿਨੂਰ ਗਾਜ਼ੀ ਕਲੱਬ ਏ ਤੇ ਇਹਨਾਂ ਦੇ ਕਪਤਾਨ ਦਾ ਨਾਂ ਚੌਧਰੀ ਹਸਨ ਹਨੀਫ ਗੁੱਜਰ ਏ। ਲੱਖੋ ਪਿੰਡੀ ਗਾਜ਼ੀ ਕਲੱਬ ਦੀਆਂ 2 ਟੀਮਾਂ ਤੀਜੇ ਤੇ ਚੌਥੇ ਨੰਬਰਾਂ ਤੇ ਆਈਆਂ, ਜਿਨ੍ਹਾਂ ਦੇ ਕੈਪਟਨ ਰਾਜਾ ਜ਼ੁਬੈਰ ਤੇ ਸੈਯਦ ਇਮਦਾਦ ਹੁਸੈਨ ਸ਼ਾਹ ਨੇ। ਖਾਜਾ ਹਮਜ਼ਾ ਹਯਾਤ ਹੋਰਾਂ ਦੀ ਟੀਮ ਦਾ ਨੰਬਰ ਇਹਨਾਂ ਮੁਕਾਬਲਿਆਂ ਦੇ ਵਿੱਚ 5ਵਾਂ ਸੀ। ਜਿੱਤਣ ਵਾਲੀਆਂ ਟੀਮਾਂ ਨੂੰ ਮੈਡਲ ਪਵਾਏ ਗਏ ਤੇ ਟਰਾਫੀਆਂ ਨਾਲ ਕੈਸ਼ ਇਨਾਮ ਵੀ ਦਿੱਤੇ ਗਏ। ਮਿੱਤਰੋ, ਨੇਜ਼ਾਬਾਜ਼ੀ ਦਾ ਇਹ ਮੁਕਾਬਲਾ ਆਪਣੇ ਵੱਖਰੇ ਨਾਂ ਵਾਂਗੂ ਖੇਡ ਦੇ ਫਰੋਗ ਲਈ ਇੱਕ ਸੀਰੀਅਸ ਕੋਸ਼ਿਸ਼ ਹੈ। ਕਾਨੂੰਨ ਦੀ ਕਾਰਬੰਦੀ ਦੀ ਜਿਹਦੇ ਵਿੱਚ ਹਰ ਮੁਮਕਿਨ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਵਿੱਚ ਇੰਤਜ਼ਾਮੀ ਕਮੇਟੀ ਦੇ ਵੀਰਾਂ ਨੂੰ ਕਾਮਯਾਬੀ ਵੀ ਮਿਲੀ। ਪਰ ਜਿਸ ਮਕਸਦ ਲਈ ਇਹ ਮੇਲਾ ਕਰਵਾਇਆ ਗਿਆ ਉਹ ਹਾਸਿਲ ਹੋਇਆ ਜਾਂ ਨਹੀਂ, ਇਹਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਨੇਜ਼ਾਬਾਜ਼ੀਆਂ ਤੋਂ ਲੱਭੇਗਾ। ਰੱਬ ਅੱਗੇ ਅਰਦਾਸ ਹੈ ਕਿ ਇਸ ਸ਼ੌਕ ਤੇ ਖੇਡ ਨਾਲ ਲਾਡ ਕਰਨ ਵਾਲੇ NGA ਮੁਕਾਬਲੇ ਕਰਾਉਂਦੇ ਰਹਿਣ। ਅਗਲੀ ਵੀਡੀਓ ਤੱਕ ਆਪਣੇ ਵੀਰ ਸਬੀਉਲ ਹਸਨ ਖਾਨ ਤੇ ਟੀਮ ਨੂੰ ਦਿਓ ਇਜਾਜ਼ਤ। ਰੱਬ ਰਾਖਾ।